अच्छा बजुर्गों हुण यह दसो 75 साल तो हो चले ने वंड नूं ते हुण दिल करदा अपने पिंड वेखण नूं बड़ा पिंड जाइए ते एक बार फिर ना जवान हो जी हाय 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 कसम ने आहा ਅਸੀਂ ਕਹਿੰਦੇ ਪਿੰਡ ਫਿਰ ਕੇ ਵੇਖ ਰਹੇ ਅਸੀਂ ਅੱਖਾਂ ਮਿਟੀਆਂ ਗੁਰਦਾਸਪੁਰੋਂ ਲਾ ਕੇ ਪੱਟੀ ਤੱਕ ਅਸੀਂ ਰਾਹ ਪੁੱਛਣਾ ਕਿੱਦਾਂ ਨਹੀਂ ਜਾਣਾ ਅਜੇ ਵੀ ਉਹ ਦੀਆਂ ਖਾਬਾਂ ਆਉਂਦੀਆਂ ਖਾਬਾਂ ਆਂਦੀਆਂ ਨੇ ਉਹਨਾਂ ਯਾਰਾਂ ਬੇਲੀਆਂ ਨਾਲ ਖੇਡ ਕੇ ਆਉਣੇ ਆ ਅੱਜ ਹਾਏ 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 ਵਤਨ ਜਿਹੜਾ ਜਿੱਥੇ ਪੜਿਆ ਹੁੰਦਾ ਉਹ ਮਾਨ ਹੁੰਦਾ ਹਾਂ ਅਸੀਂ ਕਿਹੜੇ ਨੇ ਅਣਜਾਣੇ ਸਾਂ ਅਸੀਂ 25 ਸਾਲ ਦੀ ਉਮਰ ਕੇ ਤੂੰ ਥੋੜੀ ਹੁੰਦੀ ਹਾਂ 100 ਸਾਲ ਹੋ ਗਈ 25 ਉਹ ਪਾਈਏ ਤੇ ਅਜੇ ਹੋਰ 25 ਹੋਣੀ ਨਾ ਮਾਂ ਬੱਬਰ ਜੀ ਕੀ ਬਾਤ ਵਕਤ ਜਿਹੜਾ ਸੀ ਨਾ ਜੰਗਲੀ ਜਾਂਦੇ ਹੁੰਦੇ ਸੀ ਉੱਡੀਆਂ ਨੇ ਕੂਈਆਂ ਉੱਡ ਗਈਆਂ ਨੇ ਪਹਾੜ ਦੇ ਦਾ ਨੂੰ ਆਹਾ ਥੱਤੋ ਦੇ ਫੱਤੋ ਰੋਂਦੀ ਆ ਬਹਾਦਰ ਸ਼ਾਹ ਦੇ ਰਾਜ ਨੂੰ ਆਹਾ ਐਸਾ ਉਧਰ ਦੇ ਵਕਤ ਨੂੰ ਰੋਂਦੇ ਮਰ ਜਾਣਾ ਦਾ ਸਿੰਘ ਦਾ ਮੁੰਡਾ ਉਹ ਬਚਨ ਉਹ ਮੇਰਾ ਯਾਰ ਸੀ ਰਤਨ ਹੋਣੇ ਦੀਵਾਨ ਹੋਣੇ ਅਸੀਂ ਬਾਬਾ ਹੀ ਤਲਵੰਡੀ ਦੇ ਆ ਦੱਬਾਂ ਵਾਲੀ ਤਲਵੰਡੀ ਤੇ ਗੁਰਦਾਸਪੁਰ ਸ਼ਹਿਰ ਬਟਾਲਾ ਸਾਡਾ ਮੂਲੇ ਵਾਲਾ ਅੱਛਾ ਮੂਲਾ ਥਨਈਆ ਸਹੀ ਸ਼ੰਕਰਪੁਰਾ ਦਾਬਾ ਵਾਲਾ ਚੋਰਾ ਵਾਲੀ ਸਹੀ ਕਾਸਪੀਆਲ ਸੈਦਪੁਰ ਧੌਲਪੁਰ ਤੁਹਾਡਾ ਵਿਆਹ ਉਦੋਂ ਹੋ ਗਿਆ ਸੀ ਮੇਰਾ 3 ਸਾਲ ਪਹਿਲਾਂ ਹੋਇਆ ਮੇਰੇ ਘਰ 22 ਸਾਲ ਦੀ ਵਿਆਹ ਤੁਹਾਡਾ ਕਿਸ ਤਰ੍ਹਾਂ ਸੀ ਕੋਈ ਲਵ ਮੈਰਿਜ ਸੀ ਤੁਹਾਡੀ ਕਿ ਅਰੇਂਜ ਮੈਰਿਜ ਸੀਗੀ ਆਪਣੇ ਪਸੰਦ ਦਾ ਵਿਆਹ ਕੀਤਾ ਸੀਗਾ ਜਾਂ ਮਾਂ ਪਿਓ ਦੇ ਪਸੰਦ ਦਾ ਸੀਗਾ ਮੈਂ ਸਾਡੇ ਦੇ ਨਾ ਮਾਮੇ ਦੀ ਧੀ ਨਾਲ ਕਰ ਲੈਂਦੇ ਆ ਮਾਸੀ ਸਾਡੇ ਚ ਨਹੀਂ ਨਾ ਕਰਦੇ ਨਾ। ਆਹੋ ਅੱਛਾ ਸਾਡੇ ਦੇ ਜਿਹੜਾ ਇੱਕ ਵਿਆਹ ਗਿਆ ਉਹ ਸਾਗ ਮੁੱਕ ਗਿਆ ਜਹੇਜ ਜੂਜ ਦਿੰਦੇ ਸੀ ਕੀ ਕਰਦੇ ਸੀਗੇ ਦੇਖ ਆਹੋ ਦੇਖ ਬੜਾ ਦਿੱਤਾ ਹੈ ਅੱਛਾ ਇੱਥੇ ਲਾਹੌਰ ਆਇਆ ਸਾਂ ਇੱਕ ਮੇਰਾ ਸੂਟ ਸੀ ਇੱਕ ਮੇਰੇ ਟੱਬਰ ਦਾ ਸੀ ਤੇ ਅਸੀਂ ਵੀ ਕੋਈ ਲਿਆਏ ਸਾਂ ਜਨਵਰੀ ਦਾ ਇੰਨੀਆਂ ਕੁ ਠੂਠੀਆਂ ਸੀ ਇੰਨੇ ਕੁ ਮੱਠੇ ਸੀ ਇੰਨੇ ਕੁ ਰੇਜੇ ਸੀ ਤੇ ਇੰਨੀਆਂ ਕੁ ਫੁਲਕਾਰੀਆਂ ਸੀ ਤੇ 11 ਭਾਂਡੇ ਹੁੰਦੇ ਸੀ ਤਵੇ ਸਣੇ 11 ਭਾਂਡੇ ਆਹੋ ਤੇ ਕੁੜੀ ਨੂੰ ਸੂਟ ਪਵਾ ਦੇਣਾ ਜਾਂ ਬਾਬਲੀ ਦਾ ਤੇ ਮੰਦਾ ਪੀੜਾ ਸੀ ਤੇ ਜਲੀਏ ਪਾਤਾ ਵੀ ਲੈ ਜਾਓ ਸਹੀ ਆ ਸੀਗਾ ਜੋਗਿੰਦਰ ਸਿੰਘ ਜੋਗਿੰਦਰ ਤੁਹਾਡਾ ਯਾਰ ਸੀ ਜੋਗਿੰਦਰ ਸਿੰਘ ਉਸ ਫੌਜ ਦਾ ਸੂਬੇਦਾਰ ਸੀ ਅੱਛਾ ਉਹ ਸਾਨੂੰ ਬਟਾਲੇ ਛੱਡ ਕੇ ਗਿਆ ਕੀ ਬਾਤ ਹੈ ਮੇਰੀ ਪੈਦਾ ਸੀ ਮੈਂ ਕਿਹਾ ਜਿਹੜਾ ਇਸ ਰੱਬਾ ਦਾ ਲੂੰ ਪੁੱਟ ਲੂ ਮੈਂ 11 ਗੋਲੀਆਂ ਨਾਲ ਲਗਾਵਾਂ ਮੈਂ 13 ਸਾਲ ਦਾ ਪੋਤੀ ਨੇ ਉਧਰ ਵੀ ਸਾਡੇ ਵੀ ਆਂਦੇ ਹੁੰਦੇ ਸੀ ਉਹ ਕਿ ਮੰਦਾ ਨਾ ਜਾਵੀਂ ਬਾਜੀ ਹਾਰ ਜਾਵੇਂਗਾ ਹਾਂ ਅਸਦ ਨੇ ਕਸਾਈ ਨੇ ਛੁਰੀ ਵੱਟ ਕੇ ਜ਼ਮੀਨ ਨਾਲ ਮਾਰੀ ਤੇ ਕੰਦਾ ਕਾੜ ਕੰਦਾ ਡਿੱਗੀਆਂ ਸਾਡੇ ਵੀ ਭਾਈ ਆਂਦੇ ਸੀ ਬੜਾ ਮੋਟੇ ਬੜਾ ਲੈ ਜਾਓ ਗੁਰੂ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵੰਡ ਦਾ ਕਿੱਸਾ ਤੇ ਪੰਜਾਬ ਦੀ ਕਹਾਣੀ ਉਸ ਪੰਜਾਬ ਦੀ ਜੋ ਅਨਵੰਡਿਆ ਹੋਇਆ ਸੀਗਾ। ਸੋ ਅਨਵੰਡੇ ਪੰਜਾਬ ਦੀ ਕਿਸੇ ਕਹਾਣੀ ਨੂੰ ਲੈ ਕਰਕੇ ਅੱਜ ਅਸੀਂ ਪਹੁੰਚੇ ਹਾਂ ਜੀ ਮਾਨਾਵਾਲਾ ਜ਼ਿਲ੍ਹਾ ਲਾਇਲਪੁਰ ਵਿਖੇ। ਮੇਰੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਸਵਾਓ ਇਹਨਾਂ ਕੋ ਪੁੱਛਦੇ ਹਾਂ ਕਿ ਬਜ਼ੁਰਗ ਕਿੱਧਰ ਦੇ ਨੇ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਅੱਲਾ ਦਾ ਸ਼ੁਕਰ ਹੈ ਠੀਕ ਠਾਕ ਹੋ? ਬਿਲਕੁਲ ਠੀਕ ਹੈ। ਮੈਂ ਵੀ ਉਦੋਂ 25 ਸਾਲ ਦੇ ਪਹਿਲੇ ਸਾਂ ਅਜੇ ਵੀ ਜਵਾਨ ਹੈ। ਅੱਛਾ ਤਲਵੰਡੀ ਨੂੰ ਆਖੇ ਵੀ ਜਿਹਦੀ ਮਰਜ਼ੀ ਆ ਲਾਲ ਬੱਕਰੀਆਂ ਵਾਲਾ ਫਰੋਜ਼ ਦਾ ਭਰਾ। ਅੱਛਾ ਨਾਂ ਕੀ ਤੁਹਾਡਾ? ਆਪਣਾ ਨਾਂ ਤੇ ਦੱਸੋ। ਨਾ ਲਾਲਦੀਨ ਹੈ। ਲਾਲਦੀਨ। ਤੁਹਾਡੇ ਵਾਲਿਦ ਮੁਹਤਰਮ ਦਾ ਨਾਮ? ਫਜ਼ਲਦੀਨ। ਬੱਕਰੀਆਂ ਵਾਲਾ ਬੋਲਾ ਬੱਕਰੀਆਂ ਵਾਲਾ। ਅੱਛਾ ਤੇ ਦਾਦਾ ਜੀ ਦਾ ਨਾਮ ਚੇਤੇ ਹੈ? ਦਾਦਾ ਜੀ ਦੇ ਨਾਮ ਬਾਬਾ ਗੁੰਗਾ। ਬਾਬਾ ਗੁੰਗਾ। ਆਪਾਂ ਜਿਹੜੀ ਥਾਂ ਬੈਠੇ ਉਮਰ ਦੀ ਸੀ। ਅੱਛਾ ਬਾਬਾ ਗੁੰਗਾ ਜਾਂਦੇ। ਅੱਛਾ ਇਹ ਦੱਸੋ ਆਪਾਂ ਜਿੱਥੇ ਬੈਠੇ ਆ ਇਹ ਜਗ੍ਹਾ ਦਾ ਕੀ ਨਾਮ ਆ? ਇਹ ਜਗ੍ਹਾ ਦਾ ਨਾਮ ਮਾਨਾਵਾਲਾ। ਮਾਨਾਵਾਲਾ। ਅੱਛਾ ਬਜ਼ੁਰਗੋ ਤੁਸੀਂ
ਉੱਥੋਂ ਇੱਥੋਂ ਦੇ ਵਸਿੰਦੇ ਹੋ ਜਾਂ ਚੜ੍ਹਦੇ ਪੰਜਾਬ 'ਚ ਆਏ ਹੋ? ਹਾਂਜੀ ਇੱਥੋਂ ਦੇ ਵਸਿੰਦੇ ਹੋ ਕਿ ਚੜ੍ਹਦੇ ਪੰਜਾਬ 'ਚੋਂ ਆਏ ਹੋ? ਅਸੀਂ ਬਾਬਾ ਜੀ ਤਲਵੰਡੀ ਦੇ ਆ ਦਾਬਾਂ ਵਾਲੀ ਤਲਵੰਡੀ ਦੇ? ਗੁਰਦਾਸਪੁਰ ਸ਼ਹਿਰ ਬਟਾਲਾ ਸਾਡਾ। ਵਾਹ, ਅੱਛਾ ਗੁਰੂ ਨਾਨਕ ਦੀ ਜਨਮ ਦੇ ਰਹੇ ਆ ਅੱਛਾ। ਪੜਾਵਾਂ ਚ ਡੇਰੇ ਬਾਬੇ ਨਾਨਕ? ਨਹੀਂ ਬਟਾਲੇ ਬਟਾਲੇ, ਅੱਛਾ। ਪੜਾਵਾਂ ਚ ਬੜੇ ਦਸਹਿਰੇ ਵੇਂਦੇ ਰਹੇ ਆ। ਕੀ ਬਾਤ ਹੈ। ਤੇ ਬਜ਼ੁਰਗੋ ਉੱਥੇ ਜਿਹੜਾ ਤੁਹਾਡਾ ਪਿੰਡ ਸੀ ਤਲਵੰਡੀ, ਉਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਉਹਦੇ ਲਾਗੇ ਮੂਲੇਵਾਲ, ਅੱਛਾ ਮੂਲਾ ਥਨਈਆ, ਸਹੀ। ਸ਼ੰਕਰਪੁਰਾ, ਦਾਬਾ ਵਾਲਾ, ਚੋਰਾ ਵਾਲੀ, ਸਹੀ। ਕਾਸਪੀਆਲ, ਸੈਦਪੁਰ, ਸੈਦਪੁਰ, ਧੌਲਪੁਰ, ਧੌਲਪੁਰ, ਆਪਣਾ ਕੋਟ ਕੋਟ ਆ ਗਿਆ। ਜਿਹੜਾ ਡੇਰੇ ਨੂੰ ਸੜਕ ਜਾਂਦੀ ਹੈ ਆਹੋ ਡੇਰੇ ਬਾਬੇ ਉਹਦੇ ਨਾਨਕ। ਧਰਮਕੋਟ ਸੀ, ਧਰਮਕੋਟ, ਕਿਲੇ ਦੇ ਪੁਲ ਤੇ, ਸਹੀ। ਕਿਲੇ ਦੇ ਪੁਲ ਲਾਗੇ। ਆਹੋ ਆ ਕਰਤਾਰਪੁਰ ਦਾ ਜਿਹੜਾ ਰਾਹ ਖੁੱਲਿਆ ਵਾ, ਹਾਂ ਆ ਕਰਤਾਰਪੁਰ ਦਾ ਜਿਹੜਾ ਰਾਹ ਖੁੱਲਿਆ ਉਹਦੇ ਲਾਗੇ ਹੀ ਆ ਡੇਰੇ ਵਾਲਾ ਪੁਲ। ਅਸੀਂ ਉਦੋਂ ਬਟਾਲੇ ਤੁਰੇ ਆ ਤੇ 5 ਮੀਲ ਪੈਣਾ ਸੀ ਬਟਾਲਾ। ਅੱਛਾ ਡੇਰੇ ਦਾ ਪੁਲ। ਸਹੀ। ਅਸੀਂ ਇੱਕ ਰਾਤ ਰਾਹ ਚ ਰਹੇ ਤੇ ਦੂਸਰੇ 12 ਵਜੇ ਅਸੀਂ ਪਾਰ ਲੰਘ ਆਏ ਆ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ। ਜਸਣਾ ਵਾਲੇ ਪੁਲ ਤੇ ਆਏ ਸੀਗੇ? ਅਸੀਂ ਡੇਰੇ ਦੇ ਪੁਲ ਥਾਂ ਨਹੀਂ ਆਏ ਆ। ਸਹੀ। ਸਭ ਤੋਂ ਬਟਾਲਿਓਂ 5 ਮੀਲ ਪੈਣਾ ਸੀ। ਸਹੀ। ਅਸੀਂ ਦਿਹਾੜੀ ਤੁਰ ਕੇ ਆ ਜਾਂਦੇ ਸਾਂ। ਅੱਛਾ ਜਿਹੜਾ ਤੁਹਾਡਾ ਪਿੰਡ ਸੀਗਾ ਤਲਵੰਡੀ, ਹਾਂ। ਤਲਵੰਡੀ ਕਿਸ ਤਰ੍ਹਾਂ ਦਾ ਸੀਗਾ ਦੱਸੋ? ਸਾਡਾ ਪਿੰਡ ਬਹੁਤ ਅੱਛਾ ਸੀ। ਬਹੁਤ ਅੱਛਾ ਸੀ। ਸਾਡਾ ਪਿੰਡ ਸੀ ਸਰਦਾਰਾਂ ਦਾ। ਅੱਛਾ ਸਿੱਖਾਂ ਦਾ ਸੀ। ਡਿਪਟੀ ਸਾਡੇ ਪਿੰਡ ਦਾ, ਤਹਿਸੀਲਦਾਰ ਸਾਡੇ ਪਿੰਡ ਦਾ, ਜਥੇਦਾਰ ਸਾਡੇ ਪਿੰਡ ਦਾ, ਹਾਂ। ਥਾਣੇਦਾਰ ਸਾਡੇ ਪਿੰਡ ਦਾ। ਉਹ ਹਰੀ ਸੀ ਸਿੱਖ ਸੀਗੇ। ਸਹੀ। ਸਾਡੇ ਪਿੰਡ 'ਚ ਕਿਸੇ ਨੂੰ ਆ ਕੇ ਕਿਸੇ ਨੇ ਤਫਾ ਨਹੀਂ ਮਾਰਿਆ। ਅੱਛਾ। ਕਿਸੇ ਸਿੱਖ ਨੇ ਸਾਨੂੰ ਫੜੇ ਮੂੰਹ ਨਹੀਂ ਰੱਖਿਆ। ਉਹ ਸਾਡਾ ਯਾਰ ਸੀਗਾ ਜੋਗਿੰਦਰ ਸਿੰਘ। ਜੋਗਿੰਦਰ ਤੁਹਾਡਾ ਯਾਰ ਸੀ? ਜੋਗਿੰਦਰ ਸਿੰਘ ਉਸ ਫੌਜ ਦਾ ਸੂਬੇਦਾਰ ਸੀ। ਅੱਛਾ। ਉਹ ਸਾਨੂੰ ਬਟਾਲੇ ਛੱਡ ਕੇ ਗਿਆ। ਕੀ ਬਾਤ ਹੈ। ਮੇਰੀ ਪੈਦਾ ਸੀ ਹਾਂ ਰਬਲ ਪੱਕੀ। ਸਹੀ। ਉਹਨਾਂ ਕਿਹਾ ਜਿਹੜਾ ਸਾਡੇ 50 ਜੀ ਸੀ। ਉਹਨਾਂ ਕਿਹਾ ਜਿਹੜਾ ਇਸ ਡੱਬਾ ਦਾ ਲੂੰ ਪੁੱਟ ਲੂ ਮੈਂ 11 ਗੋਲੀਆਂ ਨਾਲ ਲਗਾਵਾਂ ਮੈਂ ਪਿਆਰਾ ਸਿੰਘ ਦਾ ਪੋਤੀ ਨੇ। ਕੀ ਬਾਤ ਹੈ। ਮਤਲਬ ਕਿ ਜੋਗਿੰਦਰ ਸਿੰਘ ਪਿਆਰਾ ਸਿੰਘ ਦਾ ਪੁੱਤ ਸੀਗਾ। ਆਹ ਅੱਛਾ ਬਜ਼ੁਰਗੋ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਘਰ ਸਿੱਖਾਂ ਦੇ ਸੀ ਤੇ ਕਿੰਨੇ ਮੁਸਲਮਾਨਾਂ ਦੇ ਸੀਗੇ ਤੇ ਬਾਕੀ ਕੌਣ ਕੌਣ ਰਹਿੰਦਾ ਸੀ? ਸਿੱਖਾਂ ਦੇ ਘਰ ਇਹ ਹੰਦਾਵਿਆਂ ਦੇ ਘਰ ਸੀਗੇ। ਰੰਧਾਵਿਆਂ ਦੇ? ਆਹ ਅੱਛਾ। ਉਹਨਾਂ ਦੀ ਯਾਦ ਸੀ ਹੰਦਾਵੇ। ਹਾਂ ਹਾਂ। ਫਿਰ ਨਾਈਆਂ ਸਿੱਖਾਂ ਦੇ ਘਰ ਸੀ। ਝੀਰਾਂ ਸਿੱਖਾਂ ਦੇ ਘਰ ਸੀ। ਸਹੀ। ਮੁਸਲਮਾਨ ਥੋੜੇ ਸੀਗੇ? ਨਹੀਂ ਮੁਸਲਮਾਨ ਨਹੀਂ ਬਹੁਤੇ ਜ਼ਿਆਦਾ ਸੀ। ਅੱਛਾ 47 ਤੋਂ ਪਹਿਲੇ, ਵੰਡ ਤੋਂ ਪਹਿਲੇ ਜਦੋਂ ਉਜਾੜਾ ਨਹੀਂ ਪਿਆ ਸੀ, ਆਪਸੀ ਵਸੇਬ ਕਿਦਾਂ ਦਾ ਸੀ? ਰਹਿਣ ਸਹਿਣ, ਗਮੀਆਂ ਤੇ ਖੁਸ਼ੀਆਂ ਤੇ ਆਣ ਜਾਣ ਹੈ ਸੀ ਸਿੱਖਾਂ ਦਾ ਮੁਸਲਮਾਨਾਂ ਦਾ ਆਪਸ? ਸਿੱਖਾਂ ਦਾ ਮਰਜੇ ਤੇ ਅਸੀਂ ਫੂੜੀ ਤੇ ਜਾਂਦੇ ਸਾਂ। ਅੱਛਾ। ਸਿੱਖ ਸਾਡਾ ਮਰਜੇ ਤੇ ਸਿੱਖ ਸਾਡੀ ਫੂੜੀ ਤੇ ਆਉਂਦੇ ਸੀ। ਸਹੀ। ਤੇ ਮੈਂ ਕੁੜੀ ਦੇ ਦਿਨ ਦੇ ਉੱਤੇ ਆ ਨਾ, ਹਾਂ ਹਾਂ। ਅੱਗੇ ਖੜੇ ਕਦਮ ਤੇ ਬੈਠੇ ਸੀ। ਇਹਦੇ ਮੈਂ 2 ਮਹੀਨੇ ਲਾ ਹੋਈ ਆ। ਹਾਂ ਹਾਂ। ਮੈਂ ਕੁੜੀ ਦੇ ਦਿਨ ਦਿੱਤੇ ਆ ਨਾ। ਹਾਂ ਹਾਂ। ਹਮੀਆਂ ਲਾਲ ਦੀ ਨਾ ਆਪ ਹੀ ਨਾਮ ਸਿਆ। ਮੈਂ ਸੁਣਿਆ ਕਾਕੀ ਦੇ ਦਿਨ ਦੇ ਦਿੱਤੇ ਆ। ਹਾਂ ਦੇ ਦਿੱਤੇ ਆ। ਉਥੋਂ ਕੋ 2-4 ਡਾਲੀਆਂ ਛਾਂ ਛੱਡ ਪਰਾਉਣੇ ਦੇ ਆਉਂਦੇ ਨੇ ਬਾਦਲ ਸੁੱਕਦੇ ਨਾ ਘਿਓ ਦਾ ਚੌਲਾਂ ਦੀ ਲੋੜ ਹੈ ਤੇ ਦੱਸ। ਅੱਛਾ। ਆਹ ਤੇ ਮੁਸਲਮਾਨ ਸਗੇ ਭਰਾ ਨਹੀਂ ਆਂਦੇ। ਆਹ ਸਿੱਖਾਂ ਦੇ ਵੇਖੇ। ਸਹੀ। ਤੁਹਾਡਾ ਵਿਆਹ ਉਦੋਂ ਹੋ ਗਿਆ ਸੀ? ਮੇਰਾ 3 ਸਾਲ ਪਹਿਲਾਂ ਹੋਇਆ। ਮੇਰੇ ਘਰ ਬੱਚੀ 1 ਸਾਲ ਦੀ। ਅੱਛਾ 1944 ਚ ਤੁਹਾਡਾ ਵਿਆਹ ਹੋ ਗਿਆ ਸੀ? ਆਹੋ ਤੁਹਾਨੂੰ ਦੱਸਿਆ ਨਹੀਂ ਮੈਂ ਇੱਥੇ ਲਾਹੌਰ ਵਿਆਹੁਣ ਆਇਆ ਸੀ ਬੁਰਜੀ। ਅੱਛਾ। ਤੇ ਮੇਰੇ ਮਾਮੇ ਦਾ ਸਾਹਿਬ ਜਿਹੜੇ ਸੋਹਣ ਸਿੱਖ ਸੀ ਉਹਨੇ ਦੇ ਗਲਾਸ ਦਿੱਤੇ ਸੀ ਕਿ ਬਲਾਥੀ ਦੀ ਧੀ ਨੂੰ। ਅੱਛਾ। ਉਹ ਪਿੱਛੇ ਜੇ ਹਵੇਲੀ ਐਡੇ ਦੇ ਗਲਾਸ ਕੁੜੀ ਦਾ ਸੋਹਣ ਨੇ ਦਿੱਤੇ। ਅੱਛਾ ਇਹ ਦੱਸੋ ਤੁਹਾਡੇ ਪਿੰਡ 'ਚ ਨੰਬਰਦਾਰ ਕੌਣ ਸੀ? ਤੁਹਾਡੇ ਸਿੱਖ ਯਾਰ ਬੇਲੀ ਕੌਣ ਕੌਣ ਸੀ? ਹੋਰ ਆਪਸੀ ਵਸੇਬ ਬਾਰੇ ਵੀ ਦੱਸੋ ਜ਼ਰਾ। ਕੌਣ ਕੌਣ ਸਿੱਖ ਕੌਣ ਕੌਣ ਸੀਗੇ ਪਹਿਲੇ ਇਹ ਦੱਸੋ। ਸਿੱਖਾ ਆਹੋ। ਬੂਟਾ ਸਿੰਘ ਸਾਡਾ ਗਵਾਂਢੀ ਸੀ। ਬੂਟਾ ਸਿੰਘ ਤੁਹਾਡਾ ਗਵਾਂਢੀ ਹੋ ਗਿਆ। ਸਾਧੂ ਸਿੰਘ ਦਾ ਪੁੱਤ। ਸਾਧੂ ਸਿੰਘ ਦਾ ਮੁੰਡਾ ਸੀ। ਆਹ ਸਹੀ। ਉਹ ਗਵਾਂਢੀ ਸੀ ਸਾਡਾ। ਅੰਮ੍ਰਿਤਪਾਲ ਸੀ। ਅੰਮ੍ਰਿਤਪਾਲ ਹੋਣਾ। ਅੰਮ੍ਰਿਤਪਾਲ ਸੀ ਸਾਡਾ ਯਾਰ।
ਅੱਛਾ ਉਹ ਅਸ਼ਪਾਲ ਸਿੰਘ ਦਾ ਪੁੱਤ ਸੀ ਥਾਣੇਦਾਰ ਦਾ ਹਾਂ ਤੇ ਬਾਬਾ ਉਹਦਾ ਤਹਿਸੀਲਦਾਰ ਸੀ ਰਾਮ ਸਿੰਘ। ਅੱਛਾ ਸਹੀ ਭਾਵੇਂ ਤਾਂ ਉਹਨਾਂ ਦੀਆਂ ਕੂਣੀਆਂ ਨਹੀਂ ਜਾਣਦੇ, ਉਹ ਸਾਡੀਆਂ ਕੂਣੀਆਂ ਨਹੀਂ ਜਾਣਦੇ। ਬਾਬਿਆਂ ਦਾਦਿਆਂ ਨੂੰ ਉਹਨਾਂ ਨੂੰ ਅਸੀਂ ਹੁਣ ਜਾਈਓ ਆ ਤੂੰ ਕਿਹਦੇ ਜੋ ਹੈ ਹਾਂ ਹਾਂ ਨਾਮ ਸਮਝੋ ਅੱਛਾ ਤੂੰ ਲਖਾ ਸਮਝੋ। ਅੱਛਾ ਯਾਰ ਤੁਹਾਡਾ ਕਿਹੜਾ ਕਿਹੜਾ ਸੀਗਾ ਯਾਰ? ਸਾਰਿਆਂ ਦੇ ਨਾਂ ਦੱਸੋ ਨਾ ਫਰਦਨ ਫਰਦਨ। ਯਾਰ ਸਾਡਾ ਵੀਰਾ 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 ਅੱਛਾ ਨਾਮ ਸਿੰਘ ਨਾਈ ਸੀ। ਅੱਛਾ ਹਾਂ ਬਚਨ ਸਿੰਘ ਦਾਵਾ ਸਿੰਘ ਦਾ ਵਤਨ ਸਿੰਘ ਰੰਧਾਵਾ ਸਿੰਘ ਦਾ ਹੋ ਗਿਆ। ਉਹ ਮੈਂ ਤੇ ਉਹ ਜੋੜ ਕਰਦੇ ਸੀ। ਅੱਛਾ ਘੁਲਦੇ ਵੀ ਰਹੇ ਹੋ? ਆਹ ਕੀ ਬਾਤ ਹੈ ਕੀ ਬਾਤ। ਮੈਂ ਤੇ ਉਹ ਜੋੜ ਕਰਦੇ ਹੁੰਦੇ ਸਨ ਆਪਣਾ ਬਚਨ। ਅੱਛਾ ਬਚਨ ਹਾਂ ਸਹੀ ਵਤਨ ਕੇ ਬਚਨ? ਬਚਨ ਸਿੰਘ ਬਚਨ ਸਿੰਘ ਅੱਛਾ ਨਾਈ ਸੀਗਾ। ਨਾਈ ਸੀ ਨਾ ਜ਼ਮੀਨ ਸੀਗੀ 5-7 ਕਿੱਲੇ। ਸਹੀ ਨਾਮ ਸਿੰਘ ਦੀ ਵੀ ਜ਼ਮੀਨ ਸੀ। ਸਵਰਨ ਸਿੰਘ ਸਵਰਨ ਸਿੰਘ ਆਪਣਾ ਦੀਵਾਨ ਸਿੰਘ ਦੀਵਾਨ ਸਿੰਘ ਰਤਨ ਸਿੰਘ ਰਤਨ ਸਿੰਘ। ਗੁਰਦੁਆਰਾ ਵੀ ਹੈ ਸੀ ਤੁਹਾਡੇ? ਹਾਂ ਗੁਰਦੁਆਰਾ ਹੈ ਸੀ ਪਿੰਡ 'ਚ ਤੁਹਾਡੇ? ਗੁਰਦੁਆਰਾ ਬੜਾ ਵੱਡਾ ਸੀ। ਅੱਛਾ ਸਾਲ ਬਾਅਦ ਜੱਗ ਲੱਗਦਾ ਹੁੰਦਾ ਸੀ। ਅੱਛਾ ਜੱਗ ਲੱਗਦਾ ਸੀ। ਕੀ ਮੰਡੇ ਅਸੀਂ ਖਾਂਦੇ ਹੁੰਦੇ ਸਨ ਦਾਲ ਮਾਵਾਂ ਲਿੱਦੀਆਂ ਨਾ ਹਾਂ ਹਾਂ ਤੇ ਖੀਰ ਨਾਲ ਖੀਰ ਨਾਲ ਇਹਦੇ ਹੁੰਦੇ ਸੀਗੇ ਸਹੀ। ਆਪਣਾ ਦੇਗਾਂ 'ਚ ਰਾਹ ਦੀ ਖੀਰ ਤੇ ਨਾਲ ਮਾਂ ਲੈਣੇ ਤਾਂ ਝੋਲ ਵੱਜਣਾ ਤੇ ਲਾਂਭਣੇ ਪੰਜਾਵੇਂ ਆਣ ਕੇ ਲੰਗਰ ਖਾਣਾ। ਲੰਗਰ ਖਾਣਾ। ਅੱਛਾ ਇਹ ਦੱਸੋ ਹੁਣ ਮੈਂ ਤੁਹਾਡੇ ਕੋਲ ਤੁਹਾਡੇ ਵਿਆਹ ਬਾਰੇ ਪੁੱਛਣਾ ਚਾਹੁੰਦਾ ਕਿਉਂਕਿ ਬਹੁਤ ਐਸੇ ਘੱਟ ਬਜ਼ੁਰਗ ਸਾਨੂੰ ਮਿਲਦੇ ਆ ਜਿਨ੍ਹਾਂ ਦਾ 47 ਵਿੱਚ ਵਿਆਹ ਹੋਇਆ ਹੋਵੇ। ਮੈਨੂੰ ਇਹ ਦੱਸੋ ਕਿ ਵਿਆਹ ਤੁਹਾਡਾ ਕਿਸ ਤਰ੍ਹਾਂ ਸੀ? ਕੋਈ ਲਵ ਮੈਰਿਜ ਸੀ ਤੁਹਾਡੀ ਕਿ ਅਰੇਂਜ ਮੈਰਿਜ ਸੀਗੀ? ਆਪਣੇ ਪਸੰਦ ਦਾ ਵਿਆਹ ਕੀਤਾ ਸੀਗਾ ਜਾਂ ਮਾਂ ਪਿਓ ਦੇ ਪਸੰਦ ਦਾ ਸੀਗਾ? ਮੈਂ ਸਾਡੇ ਤੇ ਨਾ ਮਾਮੇ ਦੀ ਧੀ ਨਾਲ ਕਰ ਲੈਂਦੇ ਆ। ਅੱਛਾ ਅੱਛਾ ਮਾਮੇ ਦੇ ਹਾਂ ਸਾਡੇ ਸ਼ਰੀਅਤ ਆਂਦੀ ਹੈ ਮਾਮੇ ਦੀ ਧੀ ਨਾਲ ਕਰ ਆਹੋ ਮਾਸੀ ਸਾਡੇ 'ਚ ਨਹੀਂ ਨਾ ਕਰਦੇ ਨਾ। ਆਹੋ ਅੱਛਾ ਸਾਡੇ ਜਿਹੜਾ ਇੱਕ ਵਿਆਹ ਗਿਆ ਉਹ ਸਾਗ ਮੁੱਕ ਗਿਆ। ਕਹਿੰਦੇ ਇਹ ਸੀ ਪਰ ਜਿੱਥੇ ਮੁੰਡਾ ਵਿਆਹ ਗਿਆ ਨਾ ਉਹ ਸਾਗ ਮੁੱਕ ਗਿਆ। ਨਾ ਕਿਸੇ ਮਾਸੀ ਨਾ ਕਿਸੇ ਮਾਮੇ ਨਾ ਤਾਏ ਨਾ ਚਾਚੇ ਨਾ ਕਿਸੇ ਨਾਲ ਨਹੀਂ ਉਹ ਕਰਦੇ। ਬਿਲਕੁਲ ਸਹੀ ਉਹ ਹੈ। ਕੁੜੀ ਵੀ ਓਪਰੇ ਥਾਂ ਦੇ ਹੁੰਦੇ ਸੀ ਆਹੋ ਤੇ ਮੁੰਡਾ ਵੀ ਓਪਰੇ ਥਾਂ ਦੇ ਹੁੰਦੇ। ਅੱਛਾ ਹੁਣ ਇਹ ਦੱਸੋ ਪਸੰਦ ਦਾ ਵਿਆਹ ਕੀਤਾ ਸੀਗਾ ਜਾਂ ਫਿਰ ਘਰ ਵਾਲਿਆਂ ਨੇ ਕਰਤਾ ਸੀਗਾ? ਨਹੀਂ ਪਸੰਦ ਦਾ ਵਿਆਹ ਕੀਤਾ ਅਸੀਂ ਸਾਲ ਦੇ ਹਾਂ ਜਦੋਂ ਦੇ ਮੰਗੇ ਸਨ। ਅੱਛਾ 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 ਸਾਲ ਦੇ ਸੀਗੇ ਯਾਨੀ ਕਿ ਤੁਹਾਡੇ ਮੰਗੇ ਹੋਏ ਨੂੰ ਵੀ ਲਗਭਗ 100 ਸਾਲ ਹੋ ਗਿਆ ਵਾ। ਸਾਡੇ ਮੰਗੇ ਨੂੰ ਆਹੋ ਮੰਗੇ ਨੂੰ ਵੀ 100 ਸਾਲ ਹੋ ਗਏ। ਅੱਛਾ ਤੇ ਬਜ਼ੁਰਗੋ ਵਿਆਹ ਤੁਹਾਡੇ ਕਿਸ ਤਰ੍ਹਾਂ ਦੇ ਸੀ ਉਸ ਵੇਲੇ? ਵਿਆਹ ਕਿਸ ਤਰ੍ਹਾਂ ਕਰਦੇ ਸੀ? ਸਾਕ ਕਿਸ ਤਰ੍ਹਾਂ ਜਾਂਦੇ ਆਂਦੇ ਸੀਗੇ? ਵਿਆਹ ਇਹ ਸੀ ਵੀ ਹੁਣ ਸਾਡੇ ਜਗ੍ਹਾ ਬਈ 20 ਬੰਦੇ ਤੇ 30 ਬੁੜੀਆਂ ਬੜਾ ਮੋਟੇ ਬੜਾ ਲੈ ਜਾਓ ਘੁੰਮੂ। ਉਦੋਂ ਦਾ ਆ ਹੁਣ ਦੇ 30 40 50 ਬੁੜੀਆਂ ਨਾਲ ਜਾਂਦੇ ਹੁੰਦੀਆਂ। ਆਹੋ ਉਦੋਂ ਜਨ ਨਾ ਕੋਈ ਸਿੱਖ ਜਾਂ ਕੋਈ ਮੁਸਲਮਾਨ ਇੱਕ ਇਹਨਾਂ ਸਾਲਾਂ ਦੀ ਬੱਚੀ ਨਹੀਂ ਖੜ ਸਕਦਾ। ਅੱਛਾ ਕੋਈ ਚੰਗਾ ਸਹੀ ਨਾ ਸਹੀ ਤੇ ਉਦੋਂ ਸਾਡੇ ਵਰਗਾ ਤੁਰਿਆ ਆਉਂਦਾ ਹੋਵੇ ਨਾ ਹੂੰ ਆ ਸਿੱਖਾਂ ਦਾ ਘਰ ਆ ਮੁਸਲਮਾਨਾਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਸਿੱਖਾਂ ਦੀਆਂ ਨਵਾਂ ਧੀਆਂ ਵੀ ਤੇ ਸਾਡੀਆਂ ਵੀ ਅੰਦਰ ਹੋ ਜਾਂਦੀਆਂ ਹੁੰਦੀਆਂ ਸੀ ਮੀਆਂ ਤੁਰਿਆ ਆਉਂਦਾ। ਆਹੋ ਤੇ ਜੇ ਕਿਸੇ ਸਿੱਖ ਨੇ ਤੁਰੇ ਆਉਂਦੇ ਹੋਣਾ ਤੇ ਆਖਣਾ ਬਾਪੂ ਤੁਰੇ ਆਉਂਦਾ ਨਹੀਂ ਅੰਦਰ ਹੋ ਜਾਓ। ਇੰਨਾ ਹਯਾ ਸੀ। ਹਯਾ ਤਾਂ ਹੁਣ ਮੁੱਕ ਹੀ ਗਿਆ ਜੀ ਬਜ਼ੁਰਗੋ। ਹਾਂ ਹਯਾ ਤਾਂ ਹੁਣ ਮੁੱਕ ਗਿਆ। ਹੁਣ ਤਾਂ ਉਹ ਗੱਲਾਂ ਨਹੀਂ ਉਦੋਂ ਰਹੀਆਂ। ਇਹ ਨਹੀਂ ਸੀ ਵਿਆਹ ਲੋੜਾ ਹਾਂ ਉਹਨਾਂ ਦੇ ਪਿਓ ਸਿੱਖਾਂ ਦੇ ਭਾਅ ਚੁੱਕੀ ਆਉਂਦੇ ਅਸੀਂ ਆਂਦੇ ਚਾਚਾ ਸਾਹ ਦਵਾ ਦਈਏ। ਆਹੋ ਤੇ ਜੇ ਸਾਡੇ ਪਿਓ ਚੁੱਕੀ ਆਉਂਦੇ ਹੋਣ ਤੇ ਉਹਨਾਂ ਦੇ ਮੁੰਡਿਆਂ ਦੇ ਚਾਚਾ ਸਾਹ ਦਵਾ ਦਈਏ। ਹਾਂ ਅੱਛਾ ਹੁਣ ਮੈਨੂੰ ਇਹ ਦੱਸੋ ਤੁਹਾਡੀ ਬਰਾਤ ਕਿੱਥੋਂ ਟੁਰੀ? ਹਾਂ ਤੁਹਾਡੀ ਬਰਾਤ ਕਿੱਥੋਂ ਟੁਰੀ? ਸਾਡੀ ਤੇ ਜੀ ਦਾਬਾ ਇੱਧਰ ਲੰਡੀਆਂ ਅੱਛਾ ਆਣ ਕੇ ਤੁਰ ਕੇ ਤੇ
ਬਟਾਲਿਓਂ ਗੱਡੀ ਚੜੀ ਅੱਛਾ ਗੱਡੀ ਚੜੀ ਤੇ ਬਟਾਲਿਓਂ ਅੰਮ੍ਰਿਤਸਰ 20 ਮੀਲ ਅੱਛਾ ਗਾੜੀ ਹੈਗਾ 35 ਮੀਲ ਲਾਹੌਰ ਹੂੰ 60 ਮੀਲ ਪੈਣਾ 60 ਮਿੰਟ ਪੈਂਦਾ ਸੀ ਬਿਲਕੁਲ ਤੇ ਠੀਕ ਹੋ 15 ਨੇ ਦਿੱਤੇ ਸੀ ਤੇ ਲਾਹੌਰ ਆ ਗਿਆ ਅੱਛਾ 15 ਨੇ ਖਾਇਆ 15 ਆਨੇ ਕਰਾਇਆ ਸੀ ਆਹ ਬਟਾਲਿਓਂ ਲਾਹੌਰ ਤੱਕ ਦਾ ਆਹ ਸਹੀ ਆਪਣੀ ਬੱਸ ਕਰਾਈ ਸੀਗੀ ਜਾਂ ਅਸੀਂ ਗੱਡੀ ਆਏ ਹਾਂ, ਗੱਡੀ ਗਏ ਟ੍ਰੇਨ 'ਚ ਆਹ ਅੱਛਾ ਟ੍ਰੇਨ 'ਚ ਆਈ ਤੁਹਾਡੀ ਬਰਾਤ ਲਾਹੌਰ ਆਈ ਆਹ ਠੀਕ ਫਿਰ ਕਿੰਨੇ ਦਿਨ ਉਹਨਾਂ ਦੇ ਘਰ ਰਹੇ ਹਾਂ ਕਿੰਨੇ ਦਿਨ ਮਾਮਿਆਂ ਦੇ ਘਰ ਰਹੇ ਉਹ ਕੋਈ ਰਾਤ ਰੱਖਦਾ ਸੀ ਕੋਈ ਗੱਲ ਪਏ ਤੇ 2 ਰਾਤਾਂ ਵੀ ਰੱਖ ਦਿੰਦੇ ਅੱਛਾ ਰਾਤ ਰਹਿੰਦੀ ਹੁੰਦੀ ਸੀ ਹੂੰ ਹੁਣ ਤੇ ਰਾਤ ਨਹੀਂ ਕੋਈ ਸਹੀ ਸਹੀ ਤੇ ਕੰਮ ਸਾਰੀ ਜ਼ਿੰਦਗੀ ਠੀਕ ਰਿਹਾ ਹਾਂ। ਮਾਮਿਆਂ ਨਾਲ ਮੈਂ ਕਿਹਾ ਠੀਕ ਰਹੇ ਹੋ ਮਾਮੇ ਨੂੰ ਠੀਕ ਹੈ ਮਾਮਾ ਜਿਹੜਾ ਸੀ ਇਹਦਾ 6 ਪੁੱਤ ਸੀ ਅੱਛਾ 6 ਪੁੱਤ ਸੀਗੇ 6 ਪੁੱਤ ਇੱਕ ਬੰਨੇ ਨਵਾਂ 6 ਦੇ ਪੁੱਤ ਇੱਕ ਬੰਨੇ ਹੁਣ ਤਾਂ ਮੈਂ ਪੈਰ ਰੱਖਦੇ ਆ ਸ਼ਾਬੇ ਹੀ ਕਹਿੰਦਾ ਸੀ ਜਿਹੜੀ ਗੱਲ ਲਾਲ ਨੇ ਕੀਤੀ ਉਹ ਹੋਣੀ ਕੀ ਬਾਤ ਹੈ ਕੀ ਬਾਤ ਹੈ ਸਹੀ ਤੇ ਕਿੱਦਾਂ ਉਦੋਂ ਆਪਣਾ ਜਹੇਜ ਜੂਜ ਦਿੰਦੇ ਸੀ ਕੀ ਕਰਦੇ ਸੀਗੇ ਦੇਖ ਆਹੋ ਦੇਖ ਬੜਾ ਦਿੱਤਾ ਸੀ ਅੱਛਾ ਇੱਥੇ ਲਾਹੌਰ ਆਏ ਸਾਂ ਇੱਕ ਮੇਰਾ ਸੂਟ ਸੀ ਇੱਕ ਮੇਰੇ ਟੱਬਰ ਦਾ ਸੀ ਤੇ ਅਸੀਂ ਵੀ ਕੋਈ ਲਿਆਏ ਸਾਂ ਜਨਵਰੀ ਦਾ ਅੱਛਾ ਹਾਂ। ਸਹੀ ਹਾਂ ਇੰਨੀਆਂ ਕੁ ਠੂਠੀਆਂ ਸੀ ਇੰਨੇ ਕੁ ਮੱਠੇ ਸੀਗੇ ਅੱਛਾ ਮੈਦੇ ਦੇ ਹਾਂ ਇੰਨੇ ਕੁ ਰੇਜੇ ਸੀ ਤੇ ਇੰਨੀਆਂ ਕੁ ਫੁਲਕਾਰੀਆਂ ਸੀ ਹੂੰ ਤੇ ਮੰਦਾ ਪੀੜਾ ਸੀ ਤੇ ਧਨੀਏ ਪਾਤਾ ਵੀ ਲੈ ਜਾਓ ਸਹੀ ਜ਼ਬਰਦਸਤ ਹੋ ਆਹੋ ਗਿਆ ਨਹੀਂ ਪਰ ਕੋ ਪਲਾਟ ਵੇਖੀਏ ਤੇ ਕੁੜੀ ਵਿਆਹੀ ਦੀ ਆ ਆਹੋ ਅਬੇ ਦਵੇਂਗਾ ਕੀ ਆ ਟਰੱਕ ਸਮਾਨ ਦਾ ਨਾ ਦਈਏ ਤੇ ਕੁੜੀ ਨਹੀਂ ਪਸੰਦ ਕਰਦੇ ਉਦੋਂ ਇਹੋ ਕੁਛ ਸੀ ਇਹੋ ਕੁਛ। ਮੰਜਾ ਦੇ ਪੀੜਾ ਨਾਨਕਿਆਂ ਲੈ ਆਉਣਾ ਸਾਡੇ ਸ਼ਹਿਰ ਬਈਆਂ ਦਾ ਸਭ ਕੁਝ ਆ ਜਾਣਾ ਤਾਂ ਦੁਨੀਆ ਨੇ ਵੇਖਣਾ ਨਾਨਕੇ ਲਈ ਆਉਂਦੇ ਮੰਜਾ ਪੀੜਾ ਹਾਂ ਸਹੀ ਤੇ 11 ਭਾਂਡੇ ਹੁੰਦੇ ਸੀ ਤਵੇ ਸਣੇ 11 ਭਾਂਡੇ ਆਹੋ ਤੇ ਕੁੜੀ ਨੂੰ ਸੂਟ ਪਵਾ ਦੇਣਾ ਜਾਂ ਬਾਬਲੀਨ ਦਾ ਤੇ ਜਾਂ ਹੋਰ ਰੇਸ਼ਮੀ ਮਾੜਾ ਮੋਟਾ ਪਾ ਦੇਣਾ ਤੇ ਉਹਨਾਂ ਦੀ ਕੋਈ ਬਣੀ ਦਾ ਜਾਂ ਤੁਸੀਂ ਕਿਹੜਾ ਕਿਹਾ ਸੂਟ ਪਾਪਲੀਨ ਦਾ ਹਾਂ ਪਾਪਲੀਨ ਓਏ ਆਓ ਤੇ ਹੋਰ ਸਹੀ ਉਹ ਕੁੜੀ ਡੰਡੀਏ ਪਾ ਦਿੰਦੇ ਸੀ ਲੈ ਜਾ ਸਹੀ ਉਦੋਂ ਨਹੀਂ ਇਹਦੇ ਖਰਚ ਹੁੰਦੇ ਸਹੀ ਸਹੀ ਤੇ ਵਿਆਹ ਦੇ ਬਰਾਤ ਚ ਨਾਲ ਸਿੱਖ ਵੀ ਗਏ ਸੀਗੇ ਹਾਂ ਵਿਆਹ ਚ ਨਾਲ ਮੈਂ ਕਿਹਾ ਸਿੱਖ ਵੀ ਗਏ ਸੀ ਤੁਹਾਡੇ ਨਾਲ ਬਰਾਤ ਚ ਸਿੱਖ ਸਾਡੇ ਨਾਲ ਨਾਈ ਸੀਗਾ ਸਿੱਖ ਬਾਵਾ ਬਾਵਾ ਉਹ ਟਰੰਕ ਚੁੱਕੇ ਆਇਆ ਸੀ ਉਹ ਉਧਰ ਸੀ ਨਾ ਧੋਬੀ ਜਲਾ ਸੇਲੀ ਲਵਾਰ ਜੋ ਵੀ ਬਰਾਦਰ ਨਾ ਸਹੀ ਸਾਡਾ ਗੁਆਂਢ ਜਿਹੜਾ ਸੀ ਨਾ ਹਾਂ ਤੁਹਾਡੀ ਗਵਾਂਢੀ ਦੱਸੋ ਕੌਣ ਕੌਣ ਸੀਗੇ ਗੁਆਂਢੀ ਸਾਡਾ ਬੂਟਾ ਸਿੰਘ ਸਰਦਾਰ ਸੀ ਬੂਟਾ ਸਿੰਘ ਆ ਸੀ ਵੀ ਸੌਦਾ ਮੁੰਡਾ ਸਾਧੂ ਸਿੰਘ ਦਾ ਮੁੰਡਾ ਆ ਅੱਛਾ ਅੱਲਾ ਜਾਣੇ ਹੈਗਾ ਕਿ ਨਹੀਂ ਹੱਥ ਦਲਾ ਮੈਥੋਂ ਵੱਡਾ ਸੀ ਹੋਰ ਕੌਣ ਕੌਣ ਸੀ ਤੁਹਾਡੇ ਗਵਾਂਢੀਆਂ ਚ ਗੁਆਂਢੀ ਸਾਡੇ ਮੁਸਲਮਾਨ ਹੀ ਸੀ ਮੁਸਲਮਾਨ ਸੀ ਬਹੁਤੇ ਅੱਛਾ ਬਜ਼ੁਰਗੋ ਸਭ ਕੁਝ 47 ਤੋਂ ਪਹਿਲੇ ਠੀਕ ਠਾਕ ਸੀ ਤੇ ਜਦੋਂ ਵੰਡ ਹੋਈ ਹੈ ਉਜਾੜਾ ਪਿਆ ਤੁਹਾਨੂੰ ਕਿਉਂ ਆਪਣਾ ਪਿੰਡ ਆਪਣਾ ਘਰ-ਬਾਰ ਛੱਡਣਾ ਪਿਆ ਬਾਥੋ ਹਕੂਮਤ ਨੇ ਵੰਡ ਕਰ ਦਿੱਤੀ ਹਾਂ ਬੰਦਾ ਮਾਰਦਾ ਨਾ ਉਧਰ ਹੀ ਆ ਸੀ ਨਾ ਇੱਧਰ ਹੀ ਸੀ ਆਹ ਬੰਦਾ ਮਾਰਦਾ ਨਹੀਂ ਸੀ ਇੱਧਰ ਇਹ ਲੁੱਚੀਆਂ ਇਹਦਾ ਧੂੜ ਜਮਾਤੀ ਦੁਖਣ ਮਾਰਨ ਦਾ ਪਏ ਤੇ ਲੁੱਚੀਆਂ ਭੁੱਖੇ ਉਧਰ ਟੱਕਰ ਪਏ ਤਾਂ ਆਸ ਪਿੰਡ ਹੋਇਆ ਉਸ ਪਿੰਡ ਚਲੀ ਗਈ ਗੱਲ ਉਸ ਪਿੰਡ ਚਲੀ ਗਈ ਉਸ ਪਿੰਡ ਚਲੀ ਉਹ ਸਾਰੇ ਮੁਲਕ 'ਚ ਵੰਡੀ ਗਈ ਲੁੱਚਿਆਂ ਦਾ ਹੋ ਇਹ ਗਿਆ ਹਰਾਮਦਿਆਂ ਨੇ ਕੰਮ ਕੀਤਾ ਹੈ ਹਰਾਮਦਿਆਂ ਨੇ ਨਹੀਂ ਸਿੱਖਾਂ ਨੇ ਬੜੇ ਮੁਸਲਮਾਨ ਚੋਰੀ ਕੱਢੇ ਯਾਰ ਬਈ ਹਾਂ ਇਦਾਂ ਹੀ ਸੀ ਇਧਰੋਂ ਵੀ ਬੜੇ ਚੋਰੀ ਗਏ ਹੋਣੇ ਆਹੋ ਇੱਧਰ ਜਿਹੜੇ ਯਾਰ ਬਈ ਸੀ ਮੁਸਲਮਾਨ ਕਰਦੇ ਸੀ ਖੈਰ ਤੁਹਾਡੀ ਕਹਾਣੀ ਕਿਸ ਤਰ੍ਹਾਂ ਤੁਸੀਂ ਕਿੱਦਾਂ ਨਿਕਲੇ ਕੋਈ ਪਿੱਛੋਂ ਜਥਾ ਆ ਗਿਆ ਕਿ ਬਈ ਨਿਕਲੋ ਹਮਲਾ ਹੋ ਗਿਆ ਨਾ ਸਾਡਾ ਤਾਂ ਜੋਗਿੰਦਰ ਸਿੰਘ ਆਪਣੇ ਸਾਹਿਬ ਨੂੰ ਆਖਣ ਲੱਗਾ ਮੈਂ ਇੰਨਾ ਜੀ 50 ਰੱਖਣਾ ਆ ਅੱਛਾ ਤੇ ਜਾਓ ਹੀ ਨਾ ਤੁਸੀਂ ਆਖਣ ਲੱਗਾ ਜੋਗਿੰਦਰ ਸਿੰਘ ਕਿ ਆ ਮੁਲਕ ਬਦਲ ਹੋਇਆ ਕੀ ਰਾਸ਼ਟਰ ਕਰਨਾ
ਅੱਛਾ ਉਹਨਾਂ ਆ ਕੇ ਫਿਰ ਚੁੱਕ ਲੈ ਗਿਆ ਤੁਹਾਨੂੰ ਛੱਡਿਆ ਸਹੀ ਅਰੇ ਸਹੀ ਤੇ ਆਣ ਕੇ ਫਿਰ ਮੈਂ 2000 ਰੁਪਈਆ ਕੱਢ ਕੇ ਬਹਿ ਗਿਆ ਸੀਗਾ ਉਦੋਂ 1000 ਅੱਜ ਦੇ ਲੱਖਾਂ ਦਾ ਬਹੁਤਾ ਆਹੋ ਜੋਗਿੰਦਰ ਨੇ 2000 ਰੁਪਇਆ ਤੁਹਾਨੂੰ ਦਿੱਤਾ ਕੱਢ ਕੇ ਬਹਿ ਗਿਆ ਵੀ ਤੁਹਾਂ ਕਿਹੜਾ ਦਿਨ ਮਿਥੇ ਸੀ ਤੇ ਰੁਪਈਏ ਇਕੱਠੇ ਕਰ ਲਈਏ ਆਹੋ ਜਿਹਦੇ ਕੋਲ ਹੈ ਨਹੀਂ ਲੈ ਲਓ ਆ ਕੇ ਜੋਗਿੰਦਰ ਸਾਹਿਬ ਤੇਰਾ ਇੰਨਾ ਬੜਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਅਸੀਂ ਕਿਹੜਾ ਫਿਰ ਅੱਗੇ ਕਿੱਦਾਂ ਕਿੱਦਾਂ ਆਏ ਕਿਧਰੋਂ ਦੀ ਹੋ ਕੇ ਆਏ ਹੋ ਇਧਰੋਂ ਦੀ ਹੋਇਆ ਹੈ ਤਾਂ ਸੱਦੇ ਤੈਨੂੰ ਦੱਸਿਆ ਵੀ ਰਾਤ ਅਸੀਂ ਰਾਜ ਰਹੇ ਤੇ ਦਿਨੇ ਅਸੀਂ ਡੇਰੇ ਦਾ ਪੁੱਲ ਲੰਘ ਆਏ ਆ ਹਾਂ ਤੇ ਅਸੀਂ ਆ ਗਏ ਸਿਆਲਕੋਟ ਸਿਆਲਕੋਟ ਪਹੁੰਚ ਗਏ। ਕੰਪ ਬਣਾਇਆ ਸੀ ਇੱਥੇ ਵੀ ਕੰਪ ਸੀ ਸਹੀ ਆ ਕੋਹ ਨੂਰ ਇੱਥੇ ਆਣ ਕੇ ਜੋ ਬੁੱਧ ਆਉਂਦੇ ਸੀ ਕੰਪ ਚ ਆਉਂਦੇ ਸੀ ਸਹੀ ਕੰਪ ਚ ਰੋਟੀ ਵੀ ਬੜਾ ਸਿਆਣਾ ਬੰਦਾ ਸੀ ਮੈਂ ਕਿਹਾ ਜਨਾ ਇਹ ਖੜਾ ਅੱਗੋਂ 6 ਮਹੀਨੇ ਹਰ ਸ਼ਹਿਰ ਚ ਕੰਪ ਬਣਾਇਆ ਸਹੀ ਜਿੱਥੇ ਹਜ਼ਾਰਾਂ ਬੰਦੇ ਮੀਂਹ ਪਵੇ ਤੇ ਭੱਜਣ ਨਾ ਹਾਂ ਉੱਥੇ ਰੋਟੀ ਵੀ ਮਿਲਦੀ ਸੀ ਤੇ ਰਜ਼ਾਕਾਰ ਸੀ ਇਹੋ ਜਿਹੇ ਮੁੰਡੇ ਹੁੰਦੇ ਹਰੀਆਂ ਬੱਦੀਆਂ ਵਾਲੇ ਉਹ ਕਿਸੇ ਨੇ ਆਉਣਾ ਮੇਰੇ ਘਰ 40 ਘਰ ਦਿਓ ਉਹ 40 ਘਰ ਉੱਥੇ ਕਰ ਦੇਣੇ ਮੇਰੇ 50 ਘਰ ਦਿਓ ਉਹ ਜਿਹਦੀ ਜ਼ਮੀਨ ਹੈਗੀ ਸੀ ਨਾ 2 ਮਰਬੇ ਉਹਦੇ 10 ਦੀ ਸੀ 10 ਕਿੱਲੇ ਮੇਰੇ ਅੱਛਾ ਤੇ ਮੇਰਾ ਕੱਖ ਵੀ ਨਹੀਂ ਸੀਗਾ ਉਧਰ ਮੇਰੇ 10 ਦੀ ਸੀ ਮੈਨੂੰ ਵੀ 10 ਕਿੱਲੇ ਮਿਲ ਗਏ ਸਾਰੇ ਸਿੱਖਾਂ ਦੇ ਨਰਮੇ ਤੇ ਮੱਝਾਂ ਤੇ ਕੁੜੀਆਂ ਕਮਾਲ ਅਸੀਂ ਆਣ ਕੇ ਬੈਠੇ ਇੱਥੇ ਜੜਾਂ ਵਾਲੇ 5 ਕਿੱਲੇ ਅਸੀਂ ਪਿੰਡ ਦੇ ਇਕੱਠੇ ਹੋ ਗਏ ਨਾ ਤੇ 15 ਕਿੱਲੇ ਕਮਾਲ ਸੀ 5 ਕਿੱਲੇ 5 ਮਰਬੇ ਅੱਛਾ ਉਹ ਜਿਹੜਾ 100 ਗੰਨਾ ਕੋਈ ਚੁੱਕ ਨਾ ਸਕਦੇ ਖਾਦਾ ਸਹੀ 25 ਕਿੱਲੇ ਨਰਮਾ ਸੀ ਜਿਹੜਾ ਮੋਢੇ ਦੇ ਬੋੜ ਦੇ ਬੂਟੇ ਹੁੰਦੇ ਯਾਰਾ ਮੂਸਲ ਤੇ ਖੂਬ ਵਗਦੇ ਬਲਦ ਮਾਂ ਇਹ ਉਹ ਜਿਹੜੇ ਮੁਸ਼ਕਲ ਮਾਰੀ ਤੇ ਮਾਂ ਫੜੇ ਨਾ ਜਾਣ ਸਿਖਾਣੇ ਸਹੀ ਸਾਨੂੰ ਮਿਲ ਗਿਆ ਅਸੀਂ ਤਾਂ 10 ਸਾਲ ਚੰਗੀਆਂ ਲਾਲਾ ਕੀਤਾ ਬੂਟਾ ਸਿੰਘ ਦੇ ਗਵਾਂਢ ਹੈ ਅੱਛਾ ਬੂਟਾ ਸਿੰਘ ਦੇ ਗਵਾਂਢ ਬੂਟਾ ਸਿੰਘ ਸਾਰੀ ਥਾਂ ਦਾ ਪੁੱਤ ਸੀ ਸਹੀ ਅਕਬਾਲ ਸਿੰਘ ਸੀ ਸਾਡਾ ਗਵਾਂਢੀ ਇਕਬਾਲ ਸਿੰਘ ਅਕਬਾਲ ਸਿੰਘ ਅੱਛਾ ਤਹਿਸੀਲਦਾਰ ਦਾ ਪੁੱਤ ਇੱਕ ਉਹਦਾ ਵੱਡਾ ਭਰਾ ਸੀਗਾ ਅਸ਼ਪਾਲ ਸਿੰਘ ਉਹਦੇ ਮੁੰਡੇ ਸੀ ਅਮਰਪਾਲ ਹਰਦਿਆਲ ਸਿੰਘ ਸਹੀ ਅੱਛਾ ਬਜ਼ੁਰਗੋ ਹੁਣ ਇਹ ਦੱਸੋ 75 ਸਾਲ ਤੇ ਹੋ ਚੱਲੇ ਨੇ ਵੰਡ ਨੂੰ ਠੀਕ ਹੈ ਪੌਣੀ ਸਦੀ ਹੋ ਗਈ ਹੈ ਵੰਡ ਨੂੰ ਤੇ ਹੁਣ ਦਿਲ ਕਰਦਾ ਆਪਣੇ ਪਿੰਡ ਵੇਖਣ ਨੂੰ ਬੜਾ ਪਿੰਡ ਜਾਈਏ ਤੇ ਇੱਕ ਵਾਰ ਫੇਰ ਨਾ ਜਵਾਨ ਹੋ ਜੀ ਹਾਏ 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 ਕਸਮ ਨਾ ਆਹਾ ਅਸੀਂ ਕਹਿੰਦੇ ਪਿੰਡ ਫਿਰ ਕੇ ਵੇਖ ਰਹੇ ਅਸੀਂ ਅੱਖਾਂ ਮਿਟੀਆਂ ਗੁਰਦਾਸਪੁਰੋਂ ਲਾ ਕੇ ਪੱਟੀ ਤੱਕ ਅਸੀਂ ਰਾਹ ਪੁੱਛ ਲਾ ਕਿੱਦਾਂ ਨਹੀਂ ਜਾਣਾ ਗੁਰਦਾਸਪੁਰੋਂ ਲੱਗ ਕੇ 60 ਮੀਲ ਪੈਣਾ ਪੱਟੀ ਹਾਂ ਦੱਤਾਂ ਤੁਰ ਕੇ ਵੇਖੀ ਆ ਕੀ ਬਾਤ ਕੀ ਬਾਤ ਇੱਥੋਂ ਫਲਾਣੇ ਪਿੰਡ ਜਾਣਾ ਇੱਥੋਂ ਫਲਾਣੇ ਪਿੰਡ ਜਾਣਾ ਸੱਚਾ ਕੋਹਾਂ ਦਾ ਤੈਨੂੰ ਮੈਂ ਰਾਹ ਦੱਸ ਸਕਦਾ ਜ਼ਬਰਦਸਤ ਵੇਖ ਲਓ ਆਪਾਂ ਤੁਹਾਡੀ ਅੱਖਾਂ ਤੇ ਪੱਟੀ ਬਣ ਕੇ ਛੱਡ ਦੇਣਾ ਵਾਗਾ ਬਾਰਡਰ ਤੇ ਮੈਨੂੰ ਉਹ ਆਖੇ ਵੀ ਆਪਣੇ ਪਿੰਡ ਚਲੇ ਜਾ ਮੈਂ ਉਹ ਨੱਸ ਕੇ ਚਲੇ ਜਾਵਾਂ ਭਾਵੇਂ ਬੁੱਢਾ ਹੀ ਅੱਛਾ ਤੈਨੂੰ ਪਤਾ ਅਜੇ ਵੀ ਉਧਰ ਦੀਆਂ ਖਾਬਾਂ ਆਉਂਦੀਆਂ ਖਾਬਾਂ ਆਉਂਦੀਆਂ ਨੇ ਉਹਨਾਂ ਯਾਰਾਂ ਬੇਲੀਆਂ ਨਾਲ ਖੇਡ ਕੇ ਆਉਣੇ ਆ ਅੱਜ ਹਾਏ 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 ਵਤਨ ਜਿਹੜਾ ਜਿੱਥੇ ਪੜਿਆ ਹੁੰਦਾ ਉਹ ਮਾਨ ਹੁੰਦਾ ਹਾਂ ਅਸੀਂ ਕਿਹੜੇ ਨੇ ਅਣਜਾਣੇ ਨਾ ਅਸੀਂ 25 ਸਾਲ ਦੀ ਉਮਰ ਕੇ ਤੂੰ ਥੋੜੀ ਹੁੰਦੀ ਹਾਂ 100 ਸਾਲ ਹੋ ਗਈ 25 ਉਹ ਪਾਈਏ ਤੇ ਹਾਂ ਮੈਂ ਕਿਹਾ 100 ਸਾਲ ਹੋ ਗਈ ਜੇ 25 ਉਹ ਪਾਈਏ ਤੇ ਅਜੇ ਹੋਰ 25 ਹੋਣੀ ਨਾ ਮਾਂ ਬੱਬਰ ਜੀ ਕੀ ਬਾਤ ਸਹੀ ਅੱਛਾ ਇਹ ਦੱਸੋ ਕਿ ਵੇਲਾ ਕਿਹੜਾ ਚੰਗਾ ਸੀ ਵੇਲਾ ਕਿਹੜਾ ਚੰਗਾ ਸੀ ਵਕਤ ਕਿਹੜਾ ਚੰਗਾ ਸੀ ਵਕਤ ਜਿਹੜਾ ਸੀ ਨਾ ਜੰਗਲੀ ਜਾਂਦੇ ਹੁੰਦੇ ਸੀ ਉੱਡੀਆਂ ਨੇ ਕੂਈਆਂ ਉੱਡ ਗਈਆਂ ਨੇ ਭਾੜ ਦੇ ਦਾ ਨੂੰ ਥੱਤੋ ਦੇ ਫੱਤੋ ਰੋਂਦੀ ਆ ਬਹਾਦਰ ਸ਼ਾਹ ਦੇ ਰਾਜ ਨੂੰ ਐਸਾ ਉਧਰ ਦੇ ਵਕਤ ਨੂੰ ਰੋਂਦੇ ਆ ਮਰ ਜਾਣਾ ਕੀ ਬਾਤ ਉਹ ਵਕਤ ਇੱਧਰ ਨਹੀਂ ਆਇਆ
सही 9000 आ गया। इधर बड़ी तरक्की हुई है, बेहयाई च मैं आसमाना ना लग गई, बेईमानी आसमाना ना लग गई। कोई जी सराहने वाले बैठा हो ना, आहो मंजी ते बैठा होवे, असीं ओहदे पिंडां मंजी सराहने वाले नहीं बहिंदे। सही ਜਾਂ ਹੁਣ ਪੁੱਤ ਨਹੀਂ ਬਹਿੰਦੇ। ਅਰੇ ਉਹ ਕੀ ਅਦਬ ਮੁੱਕ ਗਿਆ। ਅਦਬ ਤਰਬੀਅਤ ਜਿਹੜੀ ਸੀ ਉਹ ਵੀ ਮੁੱਕ ਗਈ ਹੈ। ਤੇ ਸਾਡੇ ਜਿਹੜੇ ਪੈਗੰਬਰ ਆ ਨਾ, ਇਹੋ ਹੀ ਦੱਸਦੇ ਆ ਤੇ ਆਪ ਤੋਂ ਵੱਡੇ ਦੀ ਇੱਜ਼ਤ ਕਰੋ। ਬਿਲਕੁਲ ਹੈ ਬਿਲकुल, ਛੋਟੇ ਨਾਲ ਪਿਆਰ ਕਰੋ। ਉਧਰ ਵੀ ਸਾਡੇ ਵੀ ਆਂਦੇ ਹੁੰਦੇ ਸੀ, ਉਹ ਕਿ ਮੰਦਰ ਨਾ ਜਾਵੀਂ ਬਾਜੀ ਹਾਰ ਜਾਵੇਂਗਾ। ਹਾਂ ਸਦਨੇ ਕਸਾਈ ਨੇ ਛੁਰੀ ਵੱਟ ਕੇ ਜ਼ਮੀਨ ਨਾਲ ਮਾਰੀ ਤੇ ਕੰਧਾ ਕਾੜ ਕੰਧਾ ਡਿੱਗੀਆਂ। ਸਾਡੇ ਵੀ ਭਾਈ ਆਂਦੇ ਹੁੰਦੇ ਸੀ। ਕੋਈ ਹੋਰ ਵੀ ਸ਼ੇਰੋ ਸ਼ਾਇਰੀ ਪੁਰਾਣੀ ਆਂਦੀ ਤੇ ਸੁਣਾਓ। ਹੋਰ ਇਹ ਨਾ ਭੁੱਲ ਗਈਆਂ ਹੁਣ, ਬੁੱਢਾ ਹੋ ਗਿਆ, ਨਿਕਲ ਗਈਆਂ ਦੇਨ ਚ, ਦਿਮਾਗ ਨਹੀਂ ਕੰਮ ਕਰਦਾ। ਗੱਲਾਂ ਤੇ ਬੜੀਆਂ ਸੀ, ਇਹ ਵੀ ਸਾਡੇ ਚਾਹੁੰਦੇ ਹੁੰਦੇ ਸੀ। ਜੋ ਸਿਰ ਕਾਟੇ किसी का अपना लय कटा, धीरे धीरे नानका बदला लिखी पा। ਵਾਹ ਉਹ ਤੁਹਾਡੇ ਭਾਈ ਵੀ ਆਂਦੇ ਹੁੰਦੇ ਵੀ ਨੇਕ ਕੰਮ ਕਰੋ। ਹਾਂ ਜਿੱਦਾਂ ਸਾਡੇ ਆਹ ਗੱਲਾਂ ਤੇ ਸਾਰਾ ਇੱਕ ਹੀ ਆ। ਮਜ਼ਹਬ ਤੇ ਜਿਹੜਾ ਵੀ ਆ ਉਹ ਤਾਂ ਅਦਬ ਸਿਖਾਉਂਦਾ ਨਾ, ਤਰਬੀਅਤ ਕਰਦਾ ਬੰਦੇ ਦੀ। ਉਹ ਵੀ ਆਂਦੇ ਸੀ ਵੀ ਇੱਕ ਦੂਸਰੇ ਨੂੰ ਜ਼ਿਆਦਤੀ ਨਹੀਂ ਕਰਨੀ। ਬਹੁਤ ਜ਼ਬਰਦਸਤ। ਅੱਛਾ, ਉੱਥੇ ਹੁਣ ਤੁਹਾਡੇ ਪਿੰਡ ਤੁਹਾਡੇ ਕੋਈ ਯਾਰਾਂ ਦੋਸਤਾਂ ਨੂੰ, ਕੋਈ ਮਿੱਤਰਾਂ ਨੂੰ ਕੋਈ ਸੁਨੇਹਾ, ਕੋਈ ਸਲਾਮ ਦੁਆ ਦੇਣੀ ਹੈ? ਦੁਆ ਸਲਾਮ ਦਿਓ। ਕੀ ਆਖਾਂ ਉਹਨਾਂ ਨੂੰ? ਉਹਨਾਂ ਨੂੰ ਫਰੋਜ਼ ਬੋਲੇ ਬੱਕਰੀਆਂ ਦਾ ਪੁੱਤ ਛੋਟਾ ਫਰੋਜ਼ ਤੋਂ, ਅੱਛਾ ਲਾਲ ਉਹ ਦੁਆ ਸਲਾਮ ਦਿੰਦੇ। ਕਿਹਨਾਂ ਨੂੰ ਦਵਾਂ ਦੁਆ ਸਲਾਮ? ਉਹ ਮੇਰਾ ਹਾਣੀ ਜੀ ਖੜਾ ਮਰ ਗਿਆ ਹੋਵੇ, ਬਚਨ ਦੀਵਾਨ ਰਤਨ 10 ਮੱਲ ਦੇ ਮੁੰਡੇ ਸੀ। 10 ਮੱਲ ਦੇ ਮੁੰਡੇ, ਅੱਛਾ ਨਹੀਂ ਉਹ ਮੱਲਾ ਛੱਡਾ ਥੱਲੇ ਉਹ ਯਾਰ ਬੈਲੀ, ਉਹੀ ਯਾਰ ਬੇਲੀ। ਸਹੀ। ਹੋਰ ਉਹ ਜਿਹੜੇ ਜੰਮੇ ਸੀ ਉਹ ਬੁਝੇ ਹੋ ਗਏ। ਸਹੀ ਦਾਦੇ ਦਾ ਮੁੰਡਾ, ਅੰਮ੍ਰਿਤਸਰ ਨਾਈ ਦੇ ਮੁੰਡੇ, ਗੰਢੀ ਹੋਣੇ। ਸਹੀ। ਇਹੋ ਜਿਹੇ ਸੀ ਸਾਡੇ। ਇਹਨਾਂ ਸਾਰਿਆਂ ਨੂੰ ਤੁਹਾਡਾ ਸਲਾਮ ਦੁਆ ਦੇਵਾਂ। ਉਹ ਸਾਡੇ ਸਾਰੇ ਦੁਆ ਸਲਾਮ ਨਾ ਸ਼ਾਹ ਗੰਗਾ ਸਿੰਘ ਦੇ ਪੋਤੇ, ਗੰਗਾ ਸਿੰਘ ਸ਼ਾਹ ਦੇ ਪੋਤੇ, ਤੇਜਾ ਸਿੰਘ ਸ਼ਾਹ ਦੇ ਪੋਤੇ, ਲਖਾ ਸਿੰਘ ਦੇ ਪੋਤੇ, ਅੱਛਾ ਦਲੀਪ ਸਿੰਘ ਦੇ ਪੋਤੇ। ਹਾਂ ਇੱਧਰ ਫੂਕੇ ਸੀਗੇ ਤੇ ਜਾਸਾਂ ਫੌਜਾਂ ਸਾਂ। ਇਹਨਾਂ ਸਾਰਿਆਂ ਨੂੰ ਤੁਹਾਡਾ ਸਲਾਮ ਆਖਾਂ। ਸਹੀ। ਅੱਛਾ, ਇੱਕ ਗੱਲ ਹੁਣ ਆਖਰੀ ਸਵਾਲ ਤੁਹਾਡੇ ਕੋਲ ਪੁੱਛਣ ਲੱਗਾ। ਆਲ ਦੁਆਲ ਦੀ ਮੁੰਡੀਰ ਗੱਲਬਾਤ ਕਰਨ ਨਹੀਂ ਦੇ ਰਹੀ। ਬੂਟਾ ਸਾਹਿਬ ਦੇ ਲਾਗੇ ਘਰ ਸੀ, ਤੇ ਸੱਕਿਆਂ ਦੇ ਲਾਗੇ ਸਾਡੀ ਬੇਟੀ ਸੀ ਬਾਹਰ। ਸਹੀ। ਬੱਕਰੀਆਂ ਵਾਲੀ ਹਾਂ। ਅੱਛਾ, ਆਪਣੇ ਪਿੰਡ ਤੋਂ ਤੁਸੀਂ ਹਸੀ ਖੁਸ਼ੀ ਨਿਕਲੇ ਸੀ ਜਾਂ ਮਜਬੂਰੀ ਨਿਕਲਣਾ ਪਿਆ? मैंने सानू नहीं कदे आख्या भी चले जाओ या मार सतांगे या मर सतांगे। ਅਸੀਂ ਆਪਣੀ ਮਰਜ਼ੀ ਨਾਲ ਨਿਕਲੇ। ਮਰਜ਼ੀ ਨਾਲ ਨਿਕਲੇ। ਠੀਕ। ਚਲੋ ਬਾਬਾ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ। ਤੁਹਾਡੀ ਸਾਰੀ ਇਹ ਗਲੀ ਦੇ ਲੋਕਾਂ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਬੜੇ ਪਿਆਰ ਨਾਲ ਖਲੋਤੇ ਨੇ। ਤੁਸੀਂ ਉਹ ਮਰ ਗਿਆ, ਮੇਰੇ ਕੋਲ 20 ਸਾਰੇ ਗੋਸ਼ਤ ਨਹੀਂ। ਅੱਛਾ, ਤੁਹਾਡੇ ਪੁੱਤਰ ਦੀ ਵੀ ਡੈਥ ਹੋ ਗਈ ਹੈ? ਅੱਛਾ। ਉਹ ਆਖਿਆ ਤੂੰ ਤਾਂ ਇੱਧਰ ਦਾ ਜਾਂਦੇ ਆ। ਮੈਂ ਕਿਹਾ ਤੂੰ ਉੱਧਰ ਦਾ ਜਾਂਦਾ ਹੈ। ਉਹ ਅੰਬਰਸਰ ਦੇ ਲਾਗੇ ਦਾ ਸੀ। ਅੱਛਾ। ਮੈਂ ਕਿਹਾ ਤੂੰ ਪਹਿਲੇ ਸਟੇਸ਼ਨ ਅੰਬਰਸਰ ਦੇ ਕਿਹੜੇ ਆ? ਅੱਛਾ। ਮੈਂ ਟਿਕਟ ਕਲੱਟਰ ਰਿਹਾ। ਤੂੰ ਉੱਧਰ ਦਾ ਫਿਰ ਘੁੰਮਦਾ ਤੈਨੂੰ ਪਤਾ ਨਾ। ਉਹ ਮੈਂ ਜਿਹੜੀ ਜਲੰਧਰ ਨੂੰ ਛੱਡ ਗਿਆ ਲੈਣ ਜਾਂਦੀ ਸੀ। ਉਹਦਾ ਪਹਿਲਾ ਸਟੇਸ਼ਨ ਮਾਨਾ ਵਾਲਾ, ਦੂਸਰਾ ਗੁਰੂ ਗਜੰਡੇ ਵਾਲਾ, ਤੀਸਰਾ ਕਾਂਗੜੇ। ਅੱਛਾ।
ਚੌਥਾ ਬਟਾਲੀ, ਅੱਛਾ, ਪੰਜਵਾਂ ਬਿਆਸਾ। ਜ਼ਬਰਦਸਤ। ਆਂਦਾ ਤੈਨੂੰ ਤੇ ਸਾਰਾ ਪਤਾ। ਅੱਗੇ ਹੋਰ ਵੀ ਦੱਸੋ ਸਟੇਸ਼ਨ। ਉੱਥੋਂ ਤੱਕ ਹੀ ਮਿਲ ਗਿਆ। ਅੱਛਾ, ਉੱਥੇ ਤੱਕ ਹੀ ਗਏ। ਤਾਂ ਜੀ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਉਸ ਵੇਲੇ ਅੰਨ ਮੰਡਿਆ ਪੰਜਾਬ ਵੇਖਿਆ। ਜਿੱਦਾਂ ਬਜ਼ੁਰਗਾਂ ਨੇ ਆਪਣੀ ਸਾਰੀ ਕਹਾਣੀ ਦੱਸੀ ਕਿ ਉਸ ਵੇਲੇ ਅਸੀਂ ਬਿਲਕੁਲ ਹੱਸ ਖੇਡਦੇ ਸੀਗੇ, ਆਪਣੇ ਪਿੰਡਾਂ 'ਚ ਰਹਿੰਦੇ ਸੀ ਤੇ ਉਸ ਤੋਂ ਬਾਅਦ ਫਿਰ ਆਪਣੇ ਪਿੰਡਾਂ ਨੂੰ ਉਜੜਨਾ ਪਿਆ। ਅੱਜ ਬਜ਼ੁਰਗਾਂ ਦੀ 100 ਸਾਲ ਉਮਰ ਹੈ ਔਰ ਬੜੇ ਫਿੱਟ ਨੇ, ਬੜੇ ਅਸੀਂ ਤਕਰੀਬਨ ਕੋਈ ਅੱਧਾ ਘੰਟਾ ਇਹਨਾਂ ਦਾ ਇੰਤਜ਼ਾਰ ਕੀਤਾ ਔਰ ਮਸਜਿਦ ਦੇ ਵਿੱਚ ਗਏ ਸੀ ਤੇ ਉੱਥੇ ਆ ਕੇ ਬਜ਼ੁਰਗਾਂ ਨੇ ਸਾਨੂੰ ਸਾਰੀ ਕਹਾਣੀ ਦੱਸੀ। ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਕੋਈ ਖਿਲਾਫ ਕੋਈ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਸਾਂਝ ਸੀ, ਜਿਹੜੀ ਰਹਿਤਲ ਸੀ, ਜਿਹੜਾ ਸੱਭਿਆਚਾਰ ਸੀ ਸਾਡੇ ਪੰਜਾਬ ਦਾ, ਉਹਦੇ ਉੱਪਰ ਗੱਲ ਕਰਦੇ ਹਾਂ। ਔਰ ਗੱਲ ਕਰਨ ਦਾ ਮਕਸਦ ਇਹ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਉਹ ਗੱਲਾਂ ਚੂਕੇ ਨਹੀਂ ਪਹੁੰਚਦੀਆਂ ਔਰ ਕੋਸ਼ਿਸ਼ ਕਰੀਦੀ ਹੈ ਕਿ ਇਹਦੇ 'ਚ ਬਹੁਤ ਸਾਰੇ ਸਵਾਲਾਤ ਐਸੇ ਹੁੰਦੇ ਨੇ ਜਿਨ੍ਹਾਂ ਦਾ ਅੱਜ ਦੇ ਦੌਰ ਨਾਲ ਕੋਈ ਮਕਸਦ ਨਹੀਂ ਹੈ, ਲੇਕਿਨ ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ ਜਦੋਂ ਲੋਕੀ ਜਦੋਂ ਇਹਨਾਂ ਦੀ ਆਉਣ ਵਾਲੀ ਪੀੜ੍ਹੀ ਹੈ ਵੀਡੀਓ ਵੇਖੇਗੀ ਤੇ ਫਿਰ ਇਹਨੂੰ ਇੰਜੋਏ ਕਰੇਗੀ। ਹੋਪਫੁਲੀ ਬਜ਼ੁਰਗਾਂ ਨੇ ਜਿਹੜੇ ਉਹਨਾਂ ਲੋਕਾਂ ਦੇ ਨਾਂ ਦੱਸੇ ਜਿਹੜੇ ਉੱਥੇ ਰਹਿੰਦੇ ਸੀ, ਜਿਨ੍ਹਾਂ ਦਾ ਵਸੇਬ ਸੀ ਬਜ਼ੁਰਗਾਂ ਨਾਲ, ਉੱਧਰੋਂ ਵੀ ਪਿਆਰ ਭਰਿਆ ਸੁਨੇਹਾ ਬਜ਼ੁਰਗਾਂ ਲਈ ਆਵੇਗਾ ਔਰ ਇਸ ਤਰ੍ਹਾਂ ਦੇ ਸੁਨੇਹਿਆਂ ਲਈ ਅਸੀਂ ਕੋਸ਼ਿਸ਼ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕੋਈ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ ਜੀ।